ਦੋ ਥਾਈਂ ਕਿਸਾਨ ਸਰਕਾਰ ਦੇ ਜ਼ਬਰ ਦਾ ਸਰਕਾਰ ਦੇ ਜ਼ੁਲਮ ਦਾ ਸਾਹਮਣਾ ਕਰ ਰਹੇ ਨੇ। ਪੰਜਾਬ ਹਰਿਆਣਾ ਦੀ ਸਰਹੱਦ ਤੇ ਸ਼ੰਭੂ ਤੇ ਖਨੌਰੀ ਤੇ ਇਸੇ ਦਰਮਿਆਨ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਈ ਵੀ ਜਿਹੜੀ ਕੋਸ਼ਿਸ਼ ਹੈ ਉਹਨੂੰ ਬਾਕੀ ਨਹੀਂ ਛੱਡ ਰਹੀ। ਤੇ ਹੁਣ ਅੰਦੋਲਨ ਕਿਉਂ? ਸਰਕਾਰ ਕਹਿ ਰਹੀ ਹੈ ਕਿ ਪਿਛਲਾ ਅੰਦੋਲਨ ਤੇ ਹੁਣ ਵਾਲਾ ਇੱਕੋ ਜਿਹੇ ਨੇ, ਇਹਨਾਂ ਦੇ ਵਿੱਚ ਕੋਈ ਸਮਾਨਤਾ ਨਹੀਂ ਹੈ, ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਪਰ ਅਸਲ ਦੇ ਵਿੱਚ ਦੋਨੇ ਅੰਦੋਲਨ ਇੱਕ ਦੂਜੇ ਤੋਂ ਵੱਖਰੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਕਿਸਾਨੀ ਧਰਨੇ ਦੇ ਬਾਰੇ। ਦੋ ਥਾਈਂ ਕਿਸਾਨ ਸਰਕਾਰ ਦੇ ਜ਼ਬਰ ਦਾ ਸਰਕਾਰ ਦੇ ਜ਼ੁਲਮ ਦਾ ਸਾਹਮਣਾ ਕਰ ਰਹੇ ਨੇ। ਪੰਜਾਬ ਹਰਿਆਣਾ ਦੀ ਸਰਹੱਦ ਤੇ ਸ਼ੰਭੂ ਤੇ ਖਨੌਰੀ ਤੇ ਇਸੇ ਦਰਮਿਆਨ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਈ ਵੀ ਜਿਹੜੀ ਕੋਸ਼ਿਸ਼ ਹੈ ਉਹਨੂੰ ਬਾਕੀ ਨਹੀਂ ਛੱਡ ਰਹੀ। ਤੇ ਸਰਕਾਰ ਦੀ ਮਨਸ਼ਾ ਤੇ ਸਵਾਲ ਇਸ ਕਰਕੇ ਵੀ ਖੜੇ ਹੁੰਦੇ ਨੇ ਕਿਉਂਕਿ ਸਰਕਾਰ ਪਿਛਲੇ 3 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਉਹਨਾਂ ਦੇ ਵਿੱਚ ਸਰਕਾਰ ਨੇ ਹਲੇ ਤੱਕ ਵੀ ਕੁਝ ਵੀ ਪੱਲੇ ਨਹੀਂ ਪਾਇਆ ਕਿਸਾਨਾਂ ਦੇ। ਨਾ ਉਹਨੇ ਕਿਹਾ ਕਿ ਅਸੀਂ MSP ਦੇ ਜਿਹੜਾ ਗਰੰਟੀ ਕਾਨੂੰਨ ਲਿਆਵਾਂਗੇ ਕਿਉਂਕਿ ਉਹ ਸਰਕਾਰ ਦਾ ਖੁਦ ਦਾ ਵਾਅਦਾ ਕੀਤਾ ਹੋਇਆ। ਪਰ ਸਰਕਾਰ ਦੂਜੇ ਪਾਸੇ ਜਿਸ ਤਰੀਕੇ ਦੇ ਨਾਲ ਅੰਦੋਲਨ ਨੂੰ ਤਾਰ ਪੀੜੋ ਕਰਨ ਦੇ ਵਿੱਚ ਲੱਗੀ ਹੋਈ ਹੈ ਤੇ ਉਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਹਿਸ ਹੈ, ਸਭ ਤੋਂ ਵੱਡੀ ਜਿਹੜੀ ਡਿਬੇਟ ਹੈ, ਕਿਸਾਨ ਆਗੂ ਨੂੰ ਸਫਾਈਆਂ ਜਿਹੜੀਆਂ ਦੇਣੀਆਂ ਪੈ ਰਹੀਆਂ ਨੇ ਜਾਂ ਕਿਸਾਨ ਪੱਖੀ ਲੋਕਾਂ ਨੂੰ ਜਿਹੜੀ ਗੱਲ ਤੇ ਚਰਚਾ ਕਰਨੀ ਪੈ ਰਹੀ ਹੈ ਉਹ ਹੈ ਕਿ ਸਰਕਾਰ ਲਗਾਤਾਰ ਇਹ ਪ੍ਰਚਾਰ ਕਰ ਰਹੀ ਹੈ ਕਿ ਹੁਣ ਅੰਦੋਲਨ ਕਿਉਂ, ਹੁਣ ਅੰਦੋਲਨ ਕਿਉਂ, ਜ਼ਰੂਰਤ ਜਿਹੜੀ ਪਈ ਆ ਉਹਦੇ ਬਾਬਤ ਆਪਾਂ ਚਰਚਾ ਕਰਾਂਗੇ। ਤੇ ਨਾਲ ਹੀ ਸਰਕਾਰ ਦੇ ਮੰਤਰੀ ਸੰਤਰੀ ਤੇ ਜਿਹੜੇ ਚਾਪਲੂਸ ਨੇ, IT ਸੈੱਲ ਨੇ, ਸਮਰਥਕ ਨੇ, ਉਹ ਕਹਿ ਰਹੇ ਨੇ ਕਿ ਜੀ ਇਹ ਜਿਹੜਾ 2020-21 ਦੇ ਵਿੱਚ ਅੰਦੋਲਨ ਹੋਇਆ ਸੀ ਉਹਦੇ ਨਾਲ ਦਾ ਹੀ ਅੰਦੋਲਨ ਆ, ਉਹੀ ਅੰਦੋਲਨ ਹੈ। ਤੇ ਇਸ ਕਰਕੇ ਸਰਕਾਰ ਵੀ ਪੰਜਾਬ ਦੀਆਂ ਇਸ਼ਤਿਹਾਰਾਂ ਦੇ ਵਿੱਚ ਹੁਣ ਅੰਦੋਲਨ ਕਿਉਂ ਦੇ ਨਾਂ ਦੇ ਹੇਠ ਵੱਡੇ ਵੱਡੇ ਇਸ਼ਤਿਹਾਰ ਲਾ ਰਹੀ ਹੈ। ਮਸਲਾ ਸਾਫ਼ ਹੈ ਕਿ ਸਰਕਾਰ ਲੋਕਾਂ ਦੇ ਵਿੱਚ ਇਸ ਅੰਦੋਲਨ ਨੂੰ ਲੈ ਕੇ ਬੇਭਰੋਸਗੀ ਪੈਦਾ ਕਰਨਾ ਚਾਹੁੰਦੀ ਹੈ। ਤੇ ਅੱਜ ਆਪਾਂ ਸਰਕਾਰ ਦੇ ਇਸ ਪ੍ਰੋਪੇਗੰਡੇ ਨੂੰ ਹੀ ਨਸ਼ਰ ਕਰਾਂਗੇ, ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਹੁਣ ਅੰਦੋਲਨ ਕਿਉਂ? ਸਰਕਾਰ ਕਹਿ ਰਹੀ ਹੈ ਕਿ ਪਿਛਲਾ ਅੰਦੋਲਨ ਤੇ ਹੁਣ ਵਾਲਾ ਇੱਕੋ ਜਿਹੇ ਨੇ, ਇਹਨਾਂ ਦੇ ਵਿੱਚ ਕੋਈ ਸਮਾਨਤਾ ਨਹੀਂ ਹੈ, ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ। ਪਰ ਅਸਲ ਦੇ ਵਿੱਚ ਦੋਨੇ ਅੰਦੋਲਨ ਇੱਕ ਦੂਜੇ ਤੋਂ ਵੱਖਰੇ ਨੇ। ਹਾਂ, ਇਹ ਉਸੇ ਅੰਦੋਲਨ ਦਾ ਅਗਲਾ ਪੜਾਅ ਜ਼ਰੂਰ ਕਿਹਾ ਜਾ ਸਕਦਾ ਹੈ। ਇਹ ਨਹੀਂ ਹੈ ਕਿ ਉਹ ਉਹੀ ਅੰਦੋਲਨ ਹੈ ਜਿਹੜਾ ਉਹ ਅੰਦੋਲਨ ਹੋਇਆ ਸੀਗਾ। ਉਦੋਂ ਇੱਕ ਤਾਂ ਜਿਹੜੀ ਮੇਨ ਜਿਹੜਾ ਫੋਕਸ ਸੀਗਾ ਕਿਸਾਨਾਂ ਦਾ ਉਹ ਸੀਗਾ 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਤੇ। ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਮਰਸ, ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਪਾਵਰ ਸਰਵਿਸ, ਅਸੈਂਸ਼ੀਅਲ ਕਮੋਡਿਟੀ ਸੋਧ ਕਾਨੂੰਨ ਜਿਹੜੇ ਵਾਪਸ ਕਰਵਾਉਣੇ। ਦੂਜਾ, ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨਾ, ਬਿਜਲੀ ਸੋਧ ਬਿੱਲ ਰੱਦ ਕਰਵਾਉਣਾ, ਪ੍ਰਦੂਸ਼ਣ ਕਾਨੂੰਨ ਦੇ ਵਿੱਚ ਕਿਸਾਨਾਂ ਨੂੰ ਬਾਹਰ ਰੱਖਣਾ। ਇਹ ਮੁੱਖ ਮੰਗਾਂ ਸੀਗੀਆਂ ਤੇ ਉਦੋਂ ਕਿਸਾਨ 3 ਦਿਨਾਂ ਦੇ ਧਰਨੇ ਨੂੰ ਲੈ ਕੇ ਦਿੱਲੀ ਕੂਚ ਕਰਨ ਗਏ ਸੀਗੇ, ਜਿਹੜਾ ਕਿ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ 1.5 ਸਾਲ ਦੇ ਅੰਦੋਲਨ ਦੇ ਵਿੱਚ ਬਦਲ ਗਿਆ ਸੀ। 1 ਸਾਲ ਤੋਂ ਤਕਰੀਬਨ ਥੋੜ੍ਹਾ ਬਹੁਤ ਵੱਧ ਗਿਆ ਸੀਗਾ। ਇੱਕ ਪਿਛਲੀ ਵਾਰੀ ਸਰਕਾਰ ਨੇ ਬਹੁਤੀ ਸਖਤੀ ਨਹੀਂ ਸੀ ਕੀਤੀ, ਪਰ ਇਸ ਵਾਰ ਸਰਕਾਰ ਦਾ ਰੁਖ ਇਹ ਲੱਗਦਾ ਕਿ ਦਿੱਲੀ ਤਾਂ ਪਹੁੰਚਣਾ ਦੂਰ ਦੀ ਗੱਲ, ਅਸੀਂ ਹਰਿਆਣੇ ਦੀ ਹਦੂਦ ਅੰਦਰ ਵੀ ਕਿਸਾਨਾਂ ਨੂੰ ਵੜਨ ਨਹੀਂ ਦੇਣਾ। ਪਿਛਲੀ ਵਾਰ ਨਾਲੋਂ ਜਿਹੜੀ ਸਰਕਾਰ ਹੈ ਐਗਤੀ ਜ਼ਿਆਦਾ ਬਜ਼ਿੱਦ ਤੇ ਜ਼ਿਆਦਾ ਸਖਤ ਰਵੱਈਆ ਸਰਕਾਰ ਦਾ ਹੈਗਾ। ਉਹ ਗੱਲ ਵੱਖਰੀ ਹੈ ਕਿ ਪਿਛਲੀ ਵਾਰ 12 ਵਾਰਤਾ ਹੋਈਆਂ ਸੀ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ, ਪਰ ਠੀਕ ਇਸੇ ਤਰ੍ਹਾਂ ਪਿਛਲੀ ਵਾਰ ਵੀ ਕਿਸਾਨਾਂ ਦੇ ਮੰਗਾਂ ਨੂੰ ਨਜਾਇਜ਼ ਕਹਿਣ ਦੀ ਗੱਲ ਜਾਂ ਉਹਨਾਂ ਦੇ ਕਿਰਦਾਰ ਕੁਸ਼ੀ ਕਰਨ ਦੀ ਗੱਲ ਜਾਂ ਉਹਨਾਂ ਦੇ ਅੰਦੋਲਨ ਨੂੰ ਤਾਰ ਪੀੜੋ ਕਰਨ ਦੀਆਂ ਕੋਸ਼ਿਸ਼ਾਂ, ਜਿਵੇਂ ਇਸ ਵਾਰ ਖਨੌਰੀ ਦੇ ਉੱਤੇ ਜਾਂ ਸ਼ੰਭੂ ਦੇ ਉੱਤੇ ਕੁਛ ਬੰਦੇ ਫੜੇ ਗਏ ਨੇ। ਇੱਕ CID ਦਾ ਅਧਿਕਾਰੀ ਫੜਿਆ ਗਿਆ ਜਿਹਨੇ ਬਾਅਦ ਦੇ ਵਿੱਚ ਮੰਨਿਆ ਕਿਸਾਨਾਂ ਕੋਲੇ ਕਿ ਮੈਂ ਕਿਸਾਨਾਂ ਦੇ ਵਿੱਚ ਗਿਆ ਸਾਂ ਤੇ ਮੈਨੂੰ ਪਲਾਂਟ ਕੀਤਾ ਗਿਆ ਸੀਗਾ। ਇਸ ਤਰ੍ਹਾਂ ਕਈ ਜਿਹੜੀ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ ਤੇ ਉਹਦੇ ਵਿੱਚ ਵੀ ਕਿਸਾਨਾਂ ਨੂੰ ਲੱਗਦਾ ਕਿ ਜਿਹੜੇ ਸਰਕਾਰ ਸਪੌਂਸਰਡ ਬੰਦੇ ਨੇ ਉਹਨਾਂ ਨੇ ਹੀ ਇਹ ਸਭ ਕੁਝ ਕਰਵਾਇਆ, ਜਾਣੀ ਕਿ ਬਦਨਾਮ ਕਰਨ ਦੀ ਕਿਸਾਨਾਂ ਨੂੰ ਸਰਕਾਰ ਕਿਤੇ ਵੀ ਕੋਈ ਕਸਰ ਬਾਕੀ ਨਹੀਂ ਰਹਿਣ ਦੇਣਾ ਚਾਹੁੰਦੀ। ਜਿਹੜਾ ਇਸ ਵਾਰ ਦਾ ਅੰਦੋਲਨ ਹੈ, ਕੁਛ ਸਰਕਾਰ ਸਮਰਥਕ ਭਾਜਪਾਈ ਜਿਹੜੇ ਲੋਕ ਨੇ ਉਹਨਾਂ ਨੂੰ ਲੱਗਦਾ ਕਿ ਇਹ ਅੰਦੋਲਨ ਉਹੀ ਹੈ। ਨਹੀਂ, ਇਹ ਵੱਖਰਾ ਕਿਵੇਂ ਹੈ? ਪਹਿਲੀ ਗੱਲ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਮੁਤਾਬਕ ਫਸਲਾਂ ਤੇ ਘੱਟੋ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਜਿਹੜਾ ਇਸ ਵਾਰ ਅੰਦੋਲਨ ਕਿਸਾਨ ਕਰ ਰਹੇ ਨੇ, ਤੇ ਇਹ ਸਰਕਾਰ ਦੀ ਕਿਸਾਨਾਂ ਦੇ ਨਾਲ ਜਿਹੜੀ ਪਿਛਲੀ ਵਾਰ ਦੀ ਗਰੰਟੀ ਸੀਗੀ, ਜਿਵੇਂ ਮੋਦੀ ਸਾਹਿਬ ਹਰ ਗੱਲ ਦੇ ਵਿੱਚ ਕਹਿੰਦੇ ਨੇ ਕਿ ਮੋਦੀ ਕੀ ਗਰੰਟੀ ਹੈ, ਤੇ ਜਿਹੜੀ ਪਿਛਲੀ ਵਾਰ ਦੀ ਗਰੰਟੀ ਕਾਨੂੰਨ ਦੀ ਗੱਲ ਕੀਤੀ ਗਈ ਸੀ ਉਹ ਲਾਗੂ ਨਹੀਂ ਕੀਤਾ ਗਿਆ। ਇਸ ਕਰਕੇ ਕਿਸਾਨ ਇਸ ਵਾਰੀ ਫਿਰ ਸੜਕਾਂ ਤੇ ਆਏ ਨੇ। ਇੱਕ ਜਿਹੜਾ ਲੈਂਡ ਐਕੁਜੀਸ਼ਨ ਐਕਟ ਹੈ 2013 ਦਾ, ਇਹਨੂੰ ਕੌਮੀ ਪੱਧਰ ਤੇ ਲਾਗੂ ਕਰਨਾ ਤੇ ਜ਼ਮੀਨ ਐਕਵਾਇਰ ਕਰਨ ਬਾਰੇ ਕਿਸਾਨ ਦੀ ਲਿਖਤੀ ਸਹਿਮਤੀ ਤੇ ਕਲੈਕਟਰ ਰੇਟ ਜਿੰਨਾ ਵੀ ਆ ਉਹਦੇ ਤੋਂ 4 ਗੁਣਾ ਭਾਅ ਦੇਣਾ। ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਨਾ, ਮਨਰੇਗਾ ਨੂੰ ਖੇਤੀ ਦੇ ਨਾਲ ਜੋੜਨਾ ਤੇ 700 ਰੁਪਏ ਦੀ ਦਿਹਾੜੀ ਦੇ ਮੁਤਾਬਕ ਸਾਲ ਦੇ ਵਿੱਚ 200 ਦਿਨ ਦੇ ਰੁਜ਼ਗਾਰ ਦੀ ਗਰੰਟੀ, ਕਿਸਾਨਾਂ ਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ, ਲਖੀਮਪੁਰ ਖੀਰੀ ਕਾਂਡ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ,
2020-21 ਦੇ ਦਿੱਲੀ ਕਿਸਾਨ ਅੰਦੋਲਨ ਦੇ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਕ ਜੀ ਨੂੰ ਸਰਕਾਰੀ ਨੌਕਰੀ, ਕਿਸਾਨਾਂ ਤੇ ਮਜ਼ਦੂਰਾਂ ਨੂੰ ਬੁਢਾਪਾ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ, ਨਕਲੀ ਕੀਟਨਾਸ਼ਕਾਂ, ਖਾਦਾਂ ਤੇ ਬੀਜ ਬਣਾਉਣ ਵਾਲੀਆਂ ਕੰਪਨੀਆਂ ਤੇ ਵਿਅਕਤੀਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦਾ ਪ੍ਰਬੰਧ, ਹਲਦੀ, ਮਿਰਚਾਂ ਤੇ ਹੋਰ ਮਸਾਲਿਆਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਲਈ ਕਮਿਸ਼ਨ ਸਥਾਪਿਤ ਕਰਨਾ। ਸੁਰਜੀਤ ਸਿੰਘ ਫੂਲ ਦੱਸਦੇ ਨੇ ਕਿ ਇਸ ਵਾਰ ਮੋਰਚਾ ਲੱਗਣ ਤੋਂ ਪਹਿਲਾਂ ਹੀ ਕਿਸਾਨ ਜਿਹੜੀ ਆ ਉਹ ਗੱਲਬਾਤ ਕਿਸਾਨਾਂ ਦੇ ਨਾਲ ਕਰ ਚੁੱਕੀ ਹੈ, ਪਰ ਸਾਰੀਆਂ ਮੰਗਾਂ ਬਾਰੇ ਠੋਸ ਸਹਿਮਤੀ ਨਾ ਬਣਨ ਕਰਕੇ ਮੋਰਚੇ ਦਾ ਜਿਹੜਾ ਪ੍ਰੋਗਰਾਮ ਆ ਉਹ ਬਰਕਰਾਰ ਰੱਖਿਆ ਹੋਇਆ। ਕਿਸਾਨ ਆਗੂ ਵੀ ਇਸ ਵੇਲੇ ਜਿਵੇਂ ਸਰਕਾਰ ਪ੍ਰੈਸ਼ਰ ਦੇ ਵਿੱਚੋਂ ਲੰਘ ਰਹੀ ਹੈ, ਕਿਸਾਨ ਆਗੂ ਵੀ ਬਹੁਤ ਵੱਡੇ ਪ੍ਰੈਸ਼ਰ ਦੇ ਵਿੱਚੋਂ ਲੰਘ ਰਹੇ ਨੇ। ਇੱਕ ਪਾਸੇ ਤਾਂ ਉਹਨਾਂ ਨੇ ਸਰਕਾਰ ਦੇ ਨਾਲ ਜਿਹੜੀ ਵਾਰਤਾ ਕਰਨੀ ਹੈ, ਜੋ ਮੀਟਿੰਗ ਹੋਣੀ ਹੈ, ਉਸ ਬਾਬਤ ਤਿਆਰੀ ਕਰਨੀ ਹੈ। ਦੂਜਾ, ਜਦੋਂ ਮੀਟਿੰਗ ਹੋ ਜਾਂਦੀ ਹੈ ਤਾਂ ਉਹਨਾਂ ਤੇ ਬਹੁਤ ਵੱਡਾ ਦਬਾਅ ਇਹ ਹੁੰਦਾ ਕਿ ਸਾਨੂੰ ਦਿੱਲੀ ਜਾਣ ਦਾ ਪ੍ਰੋਗਰਾਮ ਦਿੱਤਾ ਜਾਵੇ, ਪਰ ਜਦੋਂ ਸਰਕਾਰ ਟਾਈਮ ਦੇ ਦਿੰਦੀ ਹੈ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ ਐਤਵਾਰ ਨੂੰ ਗੱਲ ਹੋਣੀ ਹੈ ਕਿਸਾਨਾਂ ਤੇ ਸਰਕਾਰ ਦੇ ਦਰਮਿਆਨ ਸ਼ਾਮ ਨੂੰ 4 ਵਜੇ, ਤਾਂ ਇਹ ਜਦੋਂ ਟਾਈਮ ਦੇ ਦਿੱਤਾ ਜਾਂਦਾ ਫਿਰ ਕਿਸਾਨ ਆਗੂਆਂ ਨੂੰ ਲੱਗਦਾ, ਕਿਸਾਨ ਆਗੂਆਂ ਨੂੰ ਸਰਕਾਰ ਕਹਿੰਦੀ ਵੀ ਹੈ, ਉਹ ਬਕਾਇਦਾ ਕਿਸਾਨ ਆਗੂਆਂ ਨੂੰ ਮੈਂਸ਼ਨ ਕਰਕੇ ਗੱਲ ਕਹਿੰਦੀ ਹੈ ਕਿ ਜਿੰਨਾ ਚਿਰ ਸਾਡੇ ਨਾਲ ਤੁਸੀਂ ਵਾਰਤਾ ਦੇ ਵਿੱਚ ਆ ਉਹਨਾਂ ਚਿਰ ਤੁਸੀਂ ਦਿੱਲੀ ਦਾ ਪ੍ਰੋਗਰਾਮ ਨਾ ਦਿਓ। ਸੋ ਇੱਕ ਪਾਸੇ ਕਿਸਾਨਾਂ ਤੋਂ ਦਿੱਲੀ ਦੇ ਪ੍ਰੋਗਰਾਮ ਨੂੰ ਉਹਨੂੰ ਪੈਂਡਿੰਗ ਕਰਾਈ ਰੱਖਣਾ, ਉਹਨੂੰ ਅੱਗੇ ਪਾਈ ਜਾਣਾ। ਦੂਜੇ ਪਾਸੇ ਉਹਨਾਂ ਦੇ ਮੀਟਿੰਗ ਦੇ ਵਿੱਚ ਉਹਨਾਂ ਨੂੰ ਇਹ ਕਹਿਣਾ ਕਿ MSP ਦੇ ਬਾਰੇ ਤਾਂ ਅਸੀਂ ਸਹਿਮਤੀ ਨਹੀਂ ਦੇ ਸਕਦੇ, ਜਾਂ ਜਿਹੜਾ ਤੁਸੀਂ ਕਹਿੰਦੇ ਹੋ ਕਿ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚੋਂ MSP ਤੇ ਇੱਕ ਹੋਰ ਜਿਹੜੀ ਵੱਡੀ ਮੰਗ ਹੈ MSP ਤੇ ਕਾਨੂੰਨੀ ਗਰੰਟੀ ਜਿਹੜੀ ਹੈ ਸਮਰਥਨ ਮੁੱਲ ਤੇ ਇਹਦਾ ਲੈਂਡ ਐਕੁਜੀਸ਼ਨ ਬਿੱਲ, ਜਿਹੜਾ ਇਹਨਾਂ ਦੋ ਮੰਗਾਂ ਦੇ ਉੱਤੇ ਉਹ ਕਹਿੰਦੇ ਕਿ ਉਹ ਅੱਗੇ ਇੱਕ ਪੁਆਇੰਟ ਵੀ ਅੱਗੇ ਨਹੀਂ ਜਾ ਰਹੀ ਸਰਕਾਰ, ਜਿਹੜੇ ਮੰਤਰੀ ਨੇ ਉਹਨਾਂ ਦੇ 3 ਆਉਂਦੇ ਨੇ ਜਿਹੜੇ, ਪਰ ਕਿਸਾਨਾਂ ਤੇ ਲਗਾਤਾਰ ਦਬਾਅ ਰਹਿੰਦਾ ਕਿ ਜਦੋਂ MSP ਤੇ ਤੁਹਾਡੀ ਸਹਿਮਤੀ ਨਹੀਂ ਬਣ ਰਹੀ ਤਾਂ ਤੁਸੀਂ ਅੱਗੇ ਕਿਉਂ ਨਹੀਂ ਵਧ ਰਹੇ। ਤਾਂ ਖੈਰ ਜਿਹੜਾ 2020-21 ਦੇ ਵਿੱਚ ਅੰਦੋਲਨ ਹੋਇਆ ਸੀਗਾ ਉਹ ਭਾਰਤੀ ਕਿਸਾਨ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਹੋਇਆ ਸੀ। ਉਦੋਂ 500 ਤੋਂ ਵੱਧ ਜਥੇਬੰਦੀਆਂ ਸਨ। ਇਹਦੇ ਵਿੱਚ ਸੰਯੁਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ, ਉਗਰਾਹਾਂ ਸਣੇ ਪੰਜਾਬ ਦੀਆਂ 37 ਜਥੇਬੰਦੀਆਂ ਸੀਗੀਆਂ। ਹੁਣ ਜਿਹੜੀਆਂ 37 ਜਥੇਬੰਦੀਆਂ ਸ਼ਾਮਲ ਨਹੀਂ। ਮੌਜੂਦਾ ਦਿੱਲੀ ਚਲੋ ਅੰਦੋਲਨ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਹੋ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਉਹ ਧੜਾ ਹੈ ਜਿਹੜਾ ਸਾਲ 2022 ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰਾ ਹੋ ਗਿਆ ਸੀ। ਮੌਜੂਦਾ ਦਿੱਲੀ ਚਲੋ ਅੰਦੋਲਨ ਦੇ ਤਹਿਤ ਦੇਸ਼ ਭਰ ਤੋਂ 200 ਤੋਂ ਵੱਧ ਕਿਸਾਨ ਸੰਗਠਨਾਂ ਦੇ ਦਿੱਲੀ ਵਧਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਅੰਦੋਲਨ ਦੇ ਵਿੱਚ ਜਿਹੜੇ ਮੁੱਖ ਚਿਹਰੇ ਸੀ ਅਗਵਾਈ ਕਰਦੇ ਦਿਸੇ ਸਨ, ਉਹ ਇਸ ਵਾਰੀ ਮੁੱਖ ਭੂਮਿਕਾ ਦੇ ਵਿੱਚ ਨਹੀਂ ਹੈਗੇ। ਕਿਸਾਨ ਮੋਰਚਾ ਨੇ ਭਾਰਤ ਬੰਦ ਦਾ ਸੱਦਾ ਵੀ ਦਿੱਤਾ ਹੋਇਆ ਸੀ, ਜਿਹੜਾ ਕਿ ਤਕਰੀਬਨ ਜਿਹਨੂੰ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਪੰਜਾਬ ਤੇ ਹਰਿਆਣਾ ਦੇ ਵਿੱਚ, ਬਾਕੀ ਥਾਂ ਕੋਈ ਬਹੁਤਾ ਪ੍ਰਭਾਵ ਨਹੀਂ ਜਿਹੜਾ ਉਹ ਛੱਡ ਸਕਿਆ। ਇੱਥੇ ਜਿਹੜੇ ਪੋਲੀਟੀਕਲ ਐਨਾਲਿਸਟ ਨੇ, ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਵਾਚਦੇ ਨੇ, ਉਹ ਕਹਿੰਦੇ ਨੇ ਕਿ ਆਹ ਜਿਹੜਾ ਪਾੜਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਸੰਯੁਕਤ ਕਿਸਾਨ ਮੋਰਚਾ ਸਿਆਸੀ, ਇਹਦੇ ਵਿੱਚ ਵੀ ਸਰਕਾਰਾਂ ਜਿਹੜਾ ਪਾੜਾ ਉਹ ਵਧਾ ਰਹੀਆਂ। ਹੁਣ ਜਸਪਾਲ ਸਿੱਧੂ ਜਿਹੜੇ ਕਿ ਪੱਤਰਕਾਰ ਨੇ ਸੀਨੀਅਰ, ਉਹ ਕਹਿੰਦੇ ਕਿ ਇੱਕ ਹਿੱਸਾ ਅੰਦੋਲਨ ਦੇ ਵਿੱਚ ਮੋਹਰੀ ਹੈ, ਪਰ ਪਿਛਲੇ ਅੰਦੋਲਨ ਨਾਲੋਂ ਮੂਹਰੇ ਰਹੇ ਜ਼ਿਆਦਾਤਰ ਕਿਸਾਨ ਲੀਡਰ ਹਾਲੇ ਵੀ ਚੁੱਪ ਨੇ। ਸੋ ਪੰਜਾਬ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਮੋਹਰੀ ਕਿਸਾਨ ਲੀਡਰ ਨੇ ਉਹ ਖੱਬੇ ਪੱਖੀ ਝੁਕਾ ਦੇ ਸਨ ਤੇ ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਕੇ ਜਾਣਾ ਲੀਡਰਸ਼ਿਪ ਦਾ ਪੰਥਕ ਝੁਕਾ ਜਿਹੜਾ ਉਹ ਦਰਸਾਉਂਦਾ। ਪਿਛਲੀ ਵਾਰ ਤਕਰੀਬਨ ਸਾਰੇ ਕਿਸਾਨ ਸੰਗਠਨ ਸਨ, ਇਸ ਵਾਰ ਇੱਕ ਸੈਕਸ਼ਨ ਨੇ ਕਾਲ ਦਿੱਤੀ ਹੈ। ਦੋਵਾਂ ਅੰਦੋਲਨਾਂ ਦੇ ਵਿੱਚ ਫਰਕ ਯੂਨਿਟੀ ਅਤੇ ਡਿਸਯੂਨਿਟੀ ਦਾ ਵੀ ਹੈ। ਮੌਜੂਦਾ ਮੋਰਚੇ ਦੇ ਵਿੱਚ ਮੋਹਰੀ ਭੂਮਿਕਾ ਵਾਲੇ ਲੀਡਰਾਂ ਦੇ ਵਿੱਚੋਂ ਇੱਕ ਸੁਰਜੀਤ ਫੂਲ, ਉਹਨਾਂ ਦਾ ਕਹਿਣਾ ਹੈ ਕਿ ਇਹ ਤੱਥ ਹੈ ਕਿ ਕੁਝ ਲੀਡਰਸ਼ਿਪ ਇਸ ਮੋਰਚੇ ਦੇ ਵਿੱਚ ਸ਼ਾਮਲ ਨਹੀਂ, ਪਰ ਉਹਨਾਂ ਤੇ ਲੋਕਾਂ ਦਾ ਦਬਾਅ ਬਣਨਾ ਸ਼ੁਰੂ ਹੋ ਜਾਊਗਾ। ਜਿਵੇਂ ਉਗਰਾਹਾਂ ਨੇ ਸੱਦਾ ਦਿੱਤਾ ਸੀਗਾ ਰੇਲਾਂ ਰੋਕਣ ਦਾ, ਇਸ ਤਰ੍ਹਾਂ ਦੂਜੀਆਂ ਜਥੇਬੰਦੀਆਂ ਵੀ ਆਈਆਂ ਨੇ ਇਸ ਸਮਰਥਨ ਦੇ ਵਿੱਚ। ਉਗਰਾਹਾਂ ਜਿਹੜੇ ਕਿ ਮਾਲਵੇ ਦੇ ਵਿੱਚ ਚੰਗਾ ਪ੍ਰਭਾਵ ਮੰਨਿਆ ਜਾਂਦਾ ਤੇ ਉਹ 2002 ਦੇ ਵਿੱਚ ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਗਠਨ ਕੀਤਾ ਸੀਗਾ। ਤੇ ਇਸ ਟਾਈਮ ਜਿਹੜਾ ਦਿੱਲੀ ਅੰਦੋਲਨ ਚੱਲ ਰਿਹਾ, ਦਿੱਲੀ ਚਲੋ ਪ੍ਰੋਗਰਾਮ ਹੈ, ਉਹਦੇ ਵਿੱਚ ਉਹਨਾਂ ਦੀ ਯੂਨੀਅਨ ਸ਼ਾਮਲ ਨਹੀਂ ਹੈ। ਇਹਨਾਂ ਦੇ ਵਿੱਚ ਇੱਕ ਸੀਗੇ ਬਲਬੀਰ ਸਿੰਘ ਰਾਜੇਵਾਲ, ਜਿਹੜੇ ਕਿ ਪਿਛਲੇ ਅੰਦੋਲਨ ਦੇ ਵਿੱਚ ਅਹਿਮ ਰੋਲ ਦੇ ਵਿੱਚ ਸੀਗੇ, ਇਸ ਵਾਰੀ ਉਹ ਅਹਿਮ ਰੋਲ ਦੇ ਵਿੱਚ ਨਹੀਂ ਸੀਗੇ। ਪਿਛਲੀ ਵਾਰੀ ਜਿਹੜਾ ਡਿਮਾਂਡ ਚਾਰਟਰ ਤਿਆਰ ਕੀਤਾ ਸੀ ਉਹ ਵੀ ਰਾਜੇਵਾਲ ਨੇ ਤਿਆਰ ਕੀਤਾ ਸੀਗਾ। ਸੋ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਜਗਮੋਹਨ ਸਿੰਘ ਉਹ ਵੀ ਇਸ ਵਾਰ ਨਹੀਂ ਹੈਗੇ ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨਪਾਲ ਵੀ ਮੌਜੂਦਾ ਕਿਸਾਨ ਅੰਦੋਲਨ ਦੇ ਮੋਹਰੀ ਚਿਹਰਿਆਂ ਦੇ ਵਿੱਚ ਨਹੀਂ ਹੈਗੇ। ਟਕੈਤ ਵੀ ਇਸ ਟਾਈਮ ਮੋਹਰੀ ਚਿਹਰਿਆਂ ਦੇ ਵਿੱਚੋਂ ਨਹੀਂ ਹੈਗੇ ਤੇ ਮੌਜੂਦਾ ਅੰਦੋਲਨ ਬਾਰੇ ਉਹਨਾਂ ਨੇ ਕਹਿਣਾ ਕਿ ਜਿਹੜਾ ਦਿੱਲੀ ਚਲੋ ਪ੍ਰੋਗਰਾਮ ਹੈ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਨਹੀਂ ਹੈ। ਹਰਿਆਣਾ ਦੇ ਗੁਰਨਾਮ ਚੜੂਨੀ ਵੀ ਇਸ ਅੰਦੋਲਨ ਦੇ ਵਿੱਚ ਨਹੀਂ ਹੈਗੇ, ਪਰ ਜਿਹੜੇ ਹੁਣ ਹੈਗੇ ਨੇ ਲੀਡਰ, ਇਹਨਾਂ ਦੇ ਵਿੱਚ ਸਰਵਣ ਸਿੰਘ ਪੰਧੇਰ ਇਹ ਅਗਵਾਈ ਕਰ ਰਹੇ ਨੇ। ਜਿਹੜੇ ਜਗਜੀਤ ਸਿੰਘ ਡੱਲੇਵਾਲ, ਇਹ ਭਾਰਤੀ ਕਿਸਾਨ ਯੂਨੀਅਨ ਏਕਤਾ ਜਿਹੜੀ ਸਿੱਧੂਪੁਰ ਹੈ ਉਹਦੇ ਲੀਡਰ ਨੇ, ਉਹ ਅੱਗੇ ਨੇ। ਇਸ ਤੋਂ ਇਲਾਵਾ ਸੁਰਜੀਤ ਸਿੰਘ ਫੂਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜਿਹੜੇ ਆਗੂ ਨੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਨੇ ਸਰਵਣ ਸਿੰਘ ਪੰਧੇਰ,
ਇਹ ਮੋਹਰੀ ਚਿਹਰਿਆਂ ਦੇ ਵਿੱਚੋਂ ਇੱਕ ਨੇ। ਦੱਸਿਆ ਜਾ ਰਿਹਾ ਕਿ ਹਰਿਆਣਾ ਤੋਂ ਅਭਿਮਨਿਊ ਕੁਹਾੜ ਤੇ ਮੱਧ ਪ੍ਰਦੇਸ਼ ਤੋਂ ਸ਼ਿਵ ਕੁਮਾਰ ਕੱਕਾ ਵੀ ਜਿਹੜੇ ਆ ਉਹ ਮੌਜੂਦਾ ਅੰਦੋਲਨ ਦੀ ਅਗਵਾਈ ਕਰ ਰਹੇ ਨੇ, ਲੀਡਰਸ਼ਿਪ ਦੇ ਵਿੱਚ ਨੇ। ਜਿਹੜੇ ਸ਼ਿਵ ਕੁਮਾਰ ਕੱਕਾ ਨੇ ਉਹਨਾਂ ਦਾ ਜਿਹੜਾ ਬੈਕਗਰਾਉਂਡ ਆ ਜਾਂ ਉਹਨਾਂ ਦਾ ਜਿਹੜਾ ਬੈਠਣ ਉੱਠਣਾ ਉਹ RSS ਦੇ ਆਗੂਆਂ ਦੇ ਨਾਲ ਵੀ ਹੈ। ਸੋ ਇਸ ਕਰਕੇ ਉਹਨਾਂ ਨੂੰ ਥੋੜ੍ਹਾ ਜਿਹਾ ਕਈ ਵਾਰੀ ਸ਼ਾਨਾ ਲਾ ਕੇ ਵੀ ਦੇਖਿਆ ਜਾਂਦਾ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹ ਮੀਟਿੰਗਾਂ ਦੇ ਵਿੱਚ। ਪਰ ਜ਼ਰੂਰ ਜਿਹੜੇ ਇੱਕ ਸਰਜੀਤ ਫੂਲ ਨੇ ਜਾਂ ਮੋਹਰੀ ਆਗੂ ਦੋ ਹੀ ਨੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਤੇ ਸਵਰਨ ਸਿੰਘ ਪੰਧੇਰ। ਸੁਰਜੀਤ ਫੂਲ ਕਦੇ ਮੀਟਿੰਗਾਂ ਦੇ ਵਿੱਚ ਸ਼ਾਇਦ ਨਹੀਂ ਬੈਠੇ, ਪਰ ਉਹਨਾਂ ਦਾ ਜਿਹੜਾ ਕੰਮਕਾਰ ਆ ਉਹ ਇਹ ਮੋਢੇ ਨਾਲ ਮੋਢਾ ਲਾ ਕੇ ਜ਼ਰੂਰ ਉਹ ਖੜ ਰਹੇ ਨੇ। ਸੋ ਇਹ ਬੇਸਿਕ ਜਿਹਾ ਫਰਕ ਹੈ ਪਿਛਲੇ ਅੰਦੋਲਨ ਨਾਲੋਂ ਤੇ ਹੁਣ ਦੇ ਅੰਦੋਲਨ ਨਾਲੋਂ। ਪਰ ਅਸਲ ਦੇ ਵਿੱਚ ਸਰਕਾਰ ਦਾ ਇਹ ਜ਼ੋਰ ਲੱਗਿਆ ਪਿਆ, ਸਰਕਾਰ ਨੂੰ ਇਹ ਪੂਰਾ ਟੈਲ ਲੱਗਿਆ ਪਿਆ ਕਿ ਇਹਨੂੰ ਪਿਛਲੇ ਅੰਦੋਲਨ ਦੀ ਇੱਕ ਕੜੀ ਦਰਸਾ ਕੇ ਇਹਨੂੰ ਬਦਨਾਮ ਕੀਤਾ ਜਾਵੇ ਤੇ ਲੋਕਾਂ ਦੇ ਵਿੱਚ ਇਹ ਪ੍ਰਭਾਵ ਸਿਰਜਿਆ ਜਾਵੇ ਕਿ ਇਹ ਲੋਕ ਜਿਹੜੇ ਸੜਕਾਂ ਦੇ ਉੱਤੇ ਬੈਠੇ ਨੇ ਬੇਲੋੜੇ ਨੇ। ਕਿ ਜੇਕਰ ਇਹ ਬੇਲੋੜਾ ਵਾ ਉਹਦੇ ਤੇ ਤਾਂ ਚਰਚਾ ਬਾਅਦ ਦੇ ਵਿੱਚ ਕਰ ਲਾਂਗੇ ਕਿ ਉਹਨਾਂ ਦੇ ਉੱਤੇ ਬੈਲਟ ਗੰਨਾਂ ਦੀ ਵਰਤੋਂ ਕਰਨਾ ਜਾਂ ਰਬੜ ਬੈਲਟ ਜਿਹੜੇ ਚਲਾਉਣੇ, ਬੁਲਟ ਚਲਾਉਣੇ, ਕਿ ਉਹ ਜਾਇਜ਼ ਆ। ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟਣੇ ਤਾਂ ਹੋਰ ਜਿਹੜੀਆਂ ਉਹਨਾਂ ਦੇ ਅੱਖਾਂ ਨੂੰ ਡੈਮੇਜ ਕਰ ਰਹੀਆਂ ਨੇ ਚੀਜ਼ਾਂ ਉਹ ਸੁੱਟਣੀਆਂ, ਕਿ ਉਹ ਜਾਇਜ਼ ਨੇ, ਕਿ ਉਹ ਲੋੜੀਂਦਾ ਵਾ। ਤੇ ਉਹਨਾਂ ਨੂੰ ਬੈਰੀਕੇਡਿੰਗ ਲਾ ਕੇ ਜਿਸ ਤਰੀਕੇ ਦੀ ਕਿਲੇਬੰਦੀ ਕਰਕੇ ਤੁਸੀਂ ਹਰਿਆਣਾ ਦੇ ਵਿੱਚੋਂ ਰੋਕਿਆ ਹੋਇਆ ਉਹ ਨਾ ਸਿਰਫ ਗੈਰ ਜ਼ਰੂਰੀ ਹੈ ਬਲਕਿ ਗੈਰ ਸੰਵਿਧਾਨਕ ਹੈ। ਤੁਸੀਂ ਖੁਦ ਆਪ ਬੇਸ਼ਰਮੀ ਦੀ, ਗੈਰ ਸੰਵਿਧਾਨਕਾਂ ਦੀ, ਗੈਰ ਕਾਨੂੰਨੀ ਹੋਣ ਦੀ ਹਰ ਹੱਦ ਟੱਪ ਰਹੇ ਹੋ, ਪਰ ਕਿਸਾਨਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜ਼ਾਬਤੇ ਦੇ ਵਿੱਚ ਰਹੋ। ਸੋ ਇੱਕ ਪਾਸੇ ਟੇਬਲ ਟਾਕ ਤੇ ਦੂਜੇ ਪਾਸੇ ਅੰਦੋਲਨ ਦੀਆਂ ਸ਼ਰਾਰਤਾਂ ਅੰਦੋਲਨ ਦੇ ਨਾਲ ਤੇ ਅੰਦੋਲਨ ਨੂੰ ਤਾਰਪੀਡੋ ਕਰਨ ਦੀਆਂ ਜਿਹੜੀਆਂ ਸਕੀਮਾਂ ਨੇ ਸਰਕਾਰ ਦੀਆਂ ਕਿਤੋਂ ਲੁਕੀਆਂ ਛਿਪੀਆਂ ਨਹੀਂ ਆ। ਤੇ ਬੇਸਿਕ ਸਵਾਲ, ਮੇਨ ਸਵਾਲ ਇਹੀ ਹੈ ਕਿ ਜਦੋਂ ਮੰਗਾਂ ਹੀ ਨਹੀਂ ਮੰਨਣੀਆਂ ਤੁਸੀਂ ਤਾਂ ਫਿਰ ਕਿਸਾਨਾਂ ਨੂੰ ਬਦਨਾਮ ਕਿਉਂ ਕਰ ਰਹੇ ਹੋ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।